ਵੈਲਕਮ ਬੈਕ ਟੂ ਨਿਊਜ਼ TV 84 ਦਰਸ਼ਕੋ ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸਿੰਘ ਫਰਮ ਟੋਰਾਂਟੋ ਫੇਮਸ ਮੀਡੀਆ ਪਰਸਨੈਲਿਟੀ। ਸਤਿ ਸ਼੍ਰੀ ਅਕਾਲ ਵੀਰ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਭਾਰਤੀ ਸਰਕਾਰ ਦੀ ਸੁਪਰੀਮ ਕੋਰਟ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਪ੍ਰਤੀ ਟੋਰਾਂਟੋ ਵਿੱਚ ਹੋਏ ਪ੍ਰੋਟੈਸਟ ਵਿੱਚ ਤੁਸੀਂ ਸ਼ਾਮਿਲ ਸੀਗੇ। ਸਾਨੂੰ ਦੱਸੋ ਪ੍ਰੋਟੈਸਟ ਦੇ ਬਾਰੇ ਵੀ ਦੱਸੋ ਸਾਡੇ ਦਰਸ਼ਕਾਂ ਨੂੰ, ਤੇ ਇਹ ਵੀ ਦੱਸੋ ਕਿ ਸਿੱਖ ਸੰਗਤਾਂ ਦਾ ਕਿੰਨਾ ਕੁ ਉਤਸ਼ਾਹ ਸੀਗਾ ਇਸ ਪ੍ਰੋਟੈਸਟ ਦੇ ਵਿੱਚ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜੋ ਸੰਗਤਾਂ ਦਾ ਹਮੇਸ਼ਾ ਦੀ ਤਰ੍ਹਾਂ ਜੋ ਉਤਸ਼ਾਹ ਜਿਹੜਾ ਉਹ ਹਮੇਸ਼ਾ ਬਹੁਤ ਓਵਰਵੈਲਮਿੰਗ ਹੁੰਦਾ। ਔਰ ਇਸ ਟਾਈਮ ਵੀ ਜੋ ਟੋਰਾਂਟੋ ਦੇ ਵਿੱਚ ਸਰਦੀ ਹੋਣ ਦੇ ਬਾਵਜੂਦ ਹਾਂਜੀ ਸੰਗਤਾਂ ਦਾ ਕਾਫੀ ਉਤਸ਼ਾਹ ਸੀ। ਔਰ ਸੰਗਤਾਂ ਜਿਹੜੀਆਂ ਹੈਗੀਆਂ ਸਰਦੀ ਦੇ ਬਾਵਜੂਦ ਉੱਥੇ ਪਹੁੰਚੀਆਂ ਸਨ। ਔਰ ਕਿਉਂਕਿ ਅੱਜ ਹੈ ਕੋਈ ਫਰਾਈਡੇ ਦੇ ਵਿੱਚ ਆਪਣੇ ਕੰਮਾਂ ਕਾਰਾਂ ਨੂੰ ਵੀ ਛੱਡ ਕੇ ਉੱਥੇ ਪਹੁੰਚਣਾ, ਔਰ ਜਿਹੜਾ 700-800 ਬੰਦੇ ਦੀ ਹਾਜ਼ਰੀ, ਸੰਗਤਾਂ ਦੀ ਹਾਜ਼ਰੀ ਉੱਥੇ ਹੋ ਜਾਣਾ, ਮੇਰਾ ਖਿਆਲ ਇੱਕ ਸਬੂਤ ਆ ਵੀ ਜਿਹੜੇ ਜੋ ਸੰਗਤ ਹੈ ਉਹ ਅੱਜ ਵੀ ਇਹ ਚਾਹੁੰਦੀ ਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਫਾਂਸੀ ਦੀ ਸਜ਼ਾ ਨਿਯਤ ਕੀਤੀ ਗਈ ਜਾਂ ਕਨਫਰਮ ਕੀਤੀ ਗਈ ਹੈ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ, ਉਹ ਗਲਤ ਸੀ। ਔਰ ਉਹ ਅੱਜ ਵੀ ਉਸ ਫਾਂਸੀ ਦੇ ਖਿਲਾਫ ਖੜੇ ਨੇ, ਬਾਵਜੂਦ ਇਸ ਦੇ ਵੀ ਉੱਥੇ ਠੰਡ ਸੀ, ਲੋਕਾਂ ਦਾ ਬਹੁਤ ਇੱਕ ਭਾਰੀ ਉਤਸ਼ਾਹ ਸੀ ਜੀ। ਤੇ ਵੀਰ ਜੀ, ਆਉਣ ਵਾਲੇ ਸਮੇਂ ਚ ਆਉਣ ਵਾਲੇ ਦਿਨਾਂ ਚ ਵੀ ਤੁਸੀਂ ਕੋਈ ਹੋਰ ਐਕਟੀਵਿਟੀ ਕਰ ਰਹੇ ਹੋ ਇਸ ਕੇਸ ਦੇ ਮੁੱਦੇ ਦੇ ਉੱਪਰ? ਬਹੁਤ ਇਹ ਖੁਸ਼ੀ ਵਾਲੀ ਗੱਲ ਹੈ ਜੀ ਕਿ ਇਹ ਭਾਵੇਂ ਪ੍ਰਬੰਧਕਾਂ ਦੇ ਵੱਲੋਂ ਇਹ ਗੱਲ ਨਹੀਂ ਸੀ ਕਹੀ ਗਈ, ਬਟ ਫਿਰ ਵੀ ਜੋ ਸੰਗਤਾਂ ਦੇ ਉਤਸ਼ਾਹ ਨੇ, ਸੰਗਤਾਂ ਦੇ ਵਿੱਚੋਂ ਇਹ ਗੱਲ ਆਈ ਕਿ ਸਾਨੂੰ ਕੌਂਸੂਲੇਟ ਦੇ ਅੱਗੇ ਵੀ ਇਹ ਜਿਹੜਾ ਰੋਹ ਪ੍ਰਦਰਸ਼ਨ ਆ, ਇਨਸਾਫ ਰੈਲੀ ਜਿਹੜੀ ਹੈਗੀ ਉਹ ਕਰਨੀ ਚਾਹੀਦੀ। ਔਰ ਉਸ ਚੀਜ਼ ਨੂੰ ਸੰਗਤਾਂ ਦੇ ਉਤਸ਼ਾਹ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਹੁਣ ਬੁੱਧਵਾਰ ਵਾਲੇ ਦਿਨ ਜਿਹੜਾ ਹੈਗਾ ਉਹ ਟੋਰਾਂਟੋ ਦੇ ਵਿੱਚ ਇੱਕ ਨਵਾਂ ਇਨਸਾਫ ਰੈਲੀ ਜਾਂ ਰੋਹ ਪ੍ਰਦਰਸ਼ਨ ਜਿਹੜਾ ਹੈਗਾ ਉਹ ਇੰਡੀਅਨ ਕੌਂਸੂਲੇਟ ਦੇ ਦਫ਼ਤਰ ਦੇ ਅੱਗੇ ਕੀਤਾ ਜਾਏਗਾ। ਔਰ ਉਹਨਾਂ ਦੇ ਵਿੱਚ ਇੱਕ ਤਹਈਆ ਕੀਤਾ ਗਿਆ ਸਾਰੀ ਦੀ ਸਾਰੀ ਸੰਗਤ ਦੇ ਵੱਲੋਂ ਵੀ ਕਿ ਹਾਂ ਉਹ ਸਾਰੀ ਦੀ ਸਾਰੀ ਜਿੰਨੀ ਸੰਗਤ ਉੱਥੇ ਪਹੁੰਚੀ ਸੀ, ਕੋਸ਼ਿਸ਼ ਹੋਏਗੀ ਉਹਨਾਂ ਦੀ ਕਿ ਉਹ ਉੱਥੇ ਵੀ ਉਸੇ ਉਤਸ਼ਾਹ ਦੇ ਨਾਲ, ਉਸੇ ਨੰਬਰ ਦੇ ਵਿੱਚ, ਉਸੇ ਸੰਖਿਆ ਦੇ ਵਿੱਚ ਉੱਥੇ ਪਹੁੰਚਣਗੇ। ਔਰ ਜੋ ਹੋਰ ਗੱਲ ਜੋ ਸੰਗਤ ਦੇ ਵਿੱਚ ਕਿ ਇੱਕ ਜਿਹੜੀ ਆਜ਼ਾਦੀ ਦੀ ਗੱਲ ਬੜੀ ਇੱਕ ਉੱਭਰਵੇਂ ਰੂਪ ਦੇ ਵਿੱਚ ਇਹ ਅੱਗੇ ਆਈ ਆ ਕਿ ਸੰਗਤਾਂ ਨੇ ਇਸ ਗੱਲ ਦਾ ਹੁੰਗਾਰਾ ਖਾਸ ਤੌਰ ਦੇ ਉੱਤੇ ਮੈਂ ਇਹ ਕਹਾਂਗਾ ਕਿ ਜਿਹੜਾ ਯੂਥ ਸੀ ਉਹਨਾਂ ਦਾ ਇੱਕ ਬਹੁਤ ਵੱਡਾ ਉਤਸ਼ਾਹ ਸੀਗਾ ਉਹਦੇ ਵਿੱਚ। ਔਰ ਅੱਜ ਯੂਥ ਜਿਹੜਾ ਇੱਥੇ ਜੋ ਨਾਰਥ ਅਮਰੀਕਾ ਦੇ ਵਿੱਚ ਬੋਰਨ ਬ੍ਰੌਟ ਅਪ ਹੈਗਾ, ਇਸ ਸੁਸਾਇਟੀ ਦੇ ਵਿੱਚ ਬੋਰਨ ਬ੍ਰੌਟ ਅਪ ਹੈਗਾ, ਉਹ ਅੱਜ ਇਹ ਚਾਹੁੰਦਾ ਉਹਨਾਂ ਲੋਕਾਂ ਦੇ ਲਈ ਕਿ ਉਹਨਾਂ ਲੋਕਾਂ ਨੂੰ ਵੀ ਆਜ਼ਾਦੀ ਮਿਲੇ, ਜਦ ਕਿ ਜੋ ਇੱਧਰ ਦਾ ਜੰਮਪਲ ਹੈਗਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਪੰਜਾਬ ਦੇ ਨਾਲ ਜਾਂ ਉਹਨਾਂ ਦੇ ਲੋਕਾਂ ਦੇ ਨਾਲ ਥਿਓਰੈਟੀਕਲੀ, ਬਟ ਉਹ ਇੱਕ ਬੜੀ ਵੱਖਰੀ ਜਿਹੀ ਭਾਵਨਾ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀਆਂ ਪੀੜਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀਆਂ ਤਰਾਸਦੀਆਂ ਦੇ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਇੰਜ ਮਹਿਸੂਸ ਹੋ ਰਿਹਾ ਕਿ ਉਹ ਪੰਜਾਬ ਦੇ ਵਿੱਚ ਨਹੀਂ ਹੋ ਰਿਹਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਨਾਲ ਨਹੀਂ ਹੋ ਰਿਹਾ, ਉਹਨਾਂ ਦੇ ਆਪਣੇ ਕਿਸੇ ਸਾਥੀ ਦੇ ਨਾਲ ਹੋ ਰਿਹਾ। ਔਰ ਇਸ ਚੀਜ਼ ਨੂੰ ਲੈ ਕੇ ਉਹ ਬਹੁਤ ਕੰਸਰਨਡ ਨੇ, ਔਰ ਇਸ ਚੀਜ਼ ਨੂੰ ਲੈ ਕੇ ਉਹ ਬਹੁਤ ਦੁਖੀ ਵੀ ਨੇ, ਔਰ ਬਹੁਤ ਉਹ ਇਸ ਚੀਜ਼ ਨੂੰ ਲੈ ਕੇ ਉਤਸ਼ਾਹਿਤ ਵੀ ਨੇ ਕਿ ਹਾਂ ਅਸੀਂ ਕੁਝ ਹੋਰ ਅੱਗੇ ਕਰਨਾ, ਅਸੀਂ ਕੁਝ ਹੋਰ ਅੱਗੇ ਜਿਹੜਾ ਇਸ ਮੂਵਮੈਂਟ ਨੂੰ ਲੈ ਕੇ ਜਾਣਾ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਸਾਰੇ ਹੁਣ ਅਸੀਂ ਯੂਨਿਟੀ ਵਿੱਚ ਹਾਂ, ਸਾਰੇ ਪ੍ਰੋਫੈਸਰ ਭੁੱਲਰ ਜੀ ਦੇ ਨਾਲ ਅਸੀਂ ਖੜੇ ਹਾਂ ਕਿ ਇਸ ਵੇਲੇ ਆਈ ਨੋ ਕਿ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਦਾ ਮੁੱਦਾ ਮੁੱਖ ਮੁੱਦਾ ਹੈ, ਪਰ ਕਿ ਜੇ ਸਿੱਖ ਕੌਮ ਇਸ ਤਰ੍ਹਾਂ ਯੂਨਿਟੀ ਲੰਬੇ ਸਮੇਂ ਤੱਕ ਨਿਭਾਏਗੀ ਕਿ ਹੁਣ ਸਿਰਫ ਇੱਕ ਵਨ ਟਾਈਮ ਯੂਨਿਟੀ ਹੈ ਕਿ ਉਸ ਤੋਂ ਬਾਅਦ ਖਤਮ ਹੋ ਜਾਏਗੀ ਸਾਡੀ ਏਕਤਾ? ਨਹੀਂ, ਇਹ ਨਹੀਂ ਕਿਹਾ ਜਾ ਸਕਦਾ ਕੋਈ ਵੀ ਚੀਜ਼, ਪਰ ਅਸੀਂ ਸਿਰਫ ਕਿਆਸ ਰਾਈਆਂ ਲਗਾ ਸਕਦੇ ਹਾਂ ਕਿ ਬਾਵਜੂਦ ਇਸ ਦੇ ਕਿ ਸਾਡੀ ਕੌਮ ਧੜਿਆਂ ਦੇ ਵਿੱਚ ਵੰਡੀ ਹੋਈ ਹੈ, ਭਾਵੇਂ ਕਿ ਸਾਡੀ ਕੌਮ ਧੜਿਆਂ ਦੇ ਵਿੱਚ ਵੰਡੀ ਹੋਈ ਹੈ, ਪਰ ਹੁਣ ਜੋ ਸਮੇਂ ਦੀ ਨਜ਼ਾਕਤ ਜਾਂ ਇਹ ਕਹਿ ਲਓ ਵੀ ਜਿਹੜਾ ਇੱਕ ਸਮੇਂ ਨੇ ਪਲਟਾ ਦਿੱਤਾ, ਉਹਨਾਂ ਸਾਰੇ ਜੋ ਧੜਿਆਂ ਦੇ ਵਿੱਚ ਵੀ ਨੇ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਭਾਵੇਂ ਬਾਵਜੂਦ ਇਸੇ ਕਿ ਅਸੀਂ ਧੜਿਆਂ ਦੇ ਵਿੱਚ ਵੰਡੇ ਹੋਏ ਹਾਂ, ਪਰ ਫਿਰ ਵੀ ਸਾਨੂੰ ਆਪਣੇ ਮੁੱਦਿਆਂ ਦੇ ਉੱਤੇ ਇਕੱਠੇ ਹੋਣਾ ਪੈਣਾ। ਔਰ ਉਹ ਇੱਕ ਜੋ ਵੱਖਰੇ ਵੱਖਰੇ ਧੜਿਆਂ ਦੇ ਵਿੱਚ ਸੰਗਤ ਹੈ ਉਹਨਾਂ ਦੀ ਇੱਕ ਮਜਬੂਰੀ ਵੀ ਬਣ ਚੁੱਕਾ, ਕਿਉਂਕਿ ਪਿਛਲੇ 3 ਦਹਾਕਿਆਂ ਦੇ ਸਮੇਂ ਤੋਂ ਆਲਮੋਸਟ 1984 ਤੋਂ ਲੈ ਕੇ ਅੱਜ ਤੱਕ 29 ਸਾਲ ਹੋ ਚੁੱਕੇ ਨੇ, ਔਰ ਅਗਲੇ ਸਾਲ ਇਹ 30 ਸਾਲ ਹੋ ਜਾਣੇ। 3 ਦਹਾਕਿਆਂ ਦੇ ਵਿੱਚ ਉਹਨਾਂ ਨੇ ਇਹ ਚੀਜ਼ ਨੂੰ ਬਹੁਤ ਸ਼ਿੱਦਤ ਦੇ ਨਾਲ ਮਹਿਸੂਸ ਕੀਤਾ ਕਿ ਹੁਣ ਇਹ ਸਮਾਂ ਨਹੀਂ ਹੈਗਾ ਵੱਖਰੇ ਵੱਖਰੇ ਰਹਿਣ ਦਾ, ਸਾਨੂੰ ਯੂਨਾਈਟ ਹੋਣਾ ਪੈਣਾ, ਮਿਸਲਾਂ ਦੇ ਵਾਂਗ ਯੂਨਾਈਟ ਹੋਣਾ ਪੈਣਾ। ਭਾਵੇਂ ਕਿ ਵੱਖਰੀਆਂ ਵੱਖਰੀਆਂ 12 ਮਿਸਲਾਂ ਸਨ, ਪਰ ਜਦੋਂ ਉਹਨਾਂ ਦੇ ਅੱਗੇ ਕੋਈ ਇਸ ਤਰ੍ਹਾਂ ਦਾ ਮਸਲਾ ਆਉਂਦਾ ਸੀ ਜਿਹੜਾ ਕਿ ਸਮੂਹਿਕ ਰੂਪ ਦੇ ਵਿੱਚ
ਇੱਕ ਕਲੈਕਟਿਵ ਰੂਪ ਦੇ ਵਿੱਚ ਉਸ ਕੌਮ ਦੇ ਨਾਲ ਕੋਈ ਬਾਵਤਗਾ ਹੁੰਦੀ ਸੀਗੀ, ਕੋਈ ਵੀ ਗੱਲ ਤੇ ਉਹਦੇ ਵਿੱਚ ਉਹ ਇਕੱਠੇ ਹੁੰਦੇ ਸੀ ਨਾ, ਉਹੀ ਚੀਜ਼ ਜਿਹੜੀ ਹੈਗੀ ਆ ਅੱਜ ਮੈਂ ਘੱਟੋ ਘੱਟ ਇਹ ਮਹਿਸੂਸ ਕਰ ਰਿਹਾ ਕਿ ਅੱਜ ਜੋ ਸਿੱਖ ਸੰਗਤ ਭਾਵੇਂ ਕਿ ਵੱਖਰੇ ਵੱਖਰੇ ਧੜਿਆਂ ਦੇ ਵਿੱਚ ਹੈ, ਪਰ ਉਹ ਇਹ ਮਹਿਸੂਸ ਕਰ ਰਹੀ ਹੈ ਕਿ ਸਾਡੇ 'ਚ ਏਕਾ ਹੋਣਾ ਜ਼ਰੂਰੀ ਹੈ ਤਾਂ ਕਿ ਜਿਹੜੀ ਅਸੀਂ ਉਸ ਫੋਰਸ ਦਾ ਜਿਹੜੀ ਕਿ ਸਾਨੂੰ ਪਿਛਲੇ 30 ਸਾਲਾਂ ਤੋਂ ਇਨ ਪਾਰਟਿਕੂਲਰ ਔਰ ਜੇਕਰ 65 ਸਾਲ ਇਨ ਜਨਰਲ ਅਸੀਂ ਗੱਲ ਕਰੀਏ ਉਦੋਂ ਤੋਂ ਲੈ ਕੇ ਸਾਨੂੰ ਵੱਖਰੇ ਵੱਖਰੇ ਧੜਿਆਂ ਦੇ ਵਿੱਚ ਵੰਡ ਕੇ ਸਾਨੂੰ ਕੁੱਟ ਰਹੀ ਹੈ, ਸਾਨੂੰ ਮਾਰ ਰਹੀ ਹੈ, ਸਾਡਾ ਕਤਲ ਕਰ ਰਹੀ ਹੈ, ਸਾਡੇ ਨਾਲ ਬੇਇਨਸਾਫੀਆਂ ਕਰ ਰਹੀ ਹੈ। ਔਰ ਅੱਜ ਉਹ ਇਹ ਕਹਿ ਰਹੇ ਨੇ ਕਿ ਸਾਨੂੰ ਇਕੱਠੇ ਹੋ ਕੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ। ਔਰ ਇਸੇ ਚੀਜ਼ ਨੂੰ ਮੁੱਖ ਰੱਖ ਕੇ ਇਹ ਹੋਇਆ ਕਿ ਸ਼ੁੱਕਰਵਾਰ ਵਾਲੇ ਦਿਨ, ਕਿਉਂਕਿ ਅੱਜ ਸ਼ੁੱਕਰਵਾਰ ਵਾਲਾ ਦਿਨ ਔਰ ਨਾਲ ਦੀ ਨਾਲ ਸਿਰਫ 2-3 ਦਿਨ ਹੋਰ ਬਾਅਦ ਬੁੱਧਵਾਰ ਵਾਲੇ ਦਿਨ ਇੱਕ ਹੋਰ ਨਵਾਂ ਜਿਹੜਾ ਮੁਜ਼ਾਹਰਾ ਜਾਂ ਇੱਕ ਇਨਸਾਫ ਰੈਲੀ ਜਾਂ ਰੋਹ ਪ੍ਰਦਰਸ਼ਨ ਜਿਹੜਾ ਉਹ ਕੌਂਸੂਲੇਟ ਦੇ ਦਫ਼ਤਰ ਦੇ ਅੱਗੇ ਉਲੀਕਿਆ ਗਿਆ। ਔਰ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਸਾਰੀ ਦੀ ਸਾਰੀ ਚੀਜ਼ ਆ ਉਹ ਇਹਨਾਂ ਹਾਲਾਤਾਂ ਦੇ ਵਿੱਚੋਂ, ਇਹਨਾਂ ਪਰਿਸਥਿਤੀਆਂ ਦੇ ਵਿੱਚੋਂ ਹੀ ਨਿਕਲੀ ਹੈ ਔਰ ਮੈਨੂੰ ਇਹ ਲੱਗਦਾ ਕਿ ਇਹ ਚਿਰਸਥਾਈ ਹੋਵੇਗੀ। ਜੀ ਤੇ ਵੀਰ ਜੀ, ਪ੍ਰੋਫੈਸਰ ਭੁੱਲਰ ਜੀ ਦਾ ਕਿੱਸਾ ਬਹੁਤ ਜ਼ਿਆਦਾ ਇੰਪੋਰਟੈਂਟ ਸਾਡੇ ਲਈ, ਪਰ ਇਸ ਦੇ ਨਾਲ ਪੰਜਾਬ ਦੇ ਵਿੱਚ ਹੋਰ ਵੀ ਕਾਫੀ ਸਿੱਖ ਨੌਜਵਾਨ ਨੇ ਜਿਨ੍ਹਾਂ ਨੂੰ ਪੰਜਾਬ ਦੀ ਪੁਲਿਸ ਜਾਂ ਭਾਰਤੀ ਸਰਕਾਰ ਝੂਠੇ ਮੁਕੱਦਮਿਆਂ ਵਿੱਚ ਕੈਦ ਕੀਤਾ ਹੋਇਆ ਨੇ ਜੇਲ੍ਹਾਂ ਦੇ ਵਿੱਚ। ਕੀ ਉਹਨਾਂ ਨੂੰ ਛਡਾਉਣਾ ਵੀ ਸਾਡਾ ਫਰਜ਼ ਬਣਦਾ? ਇਸ ਦੇ ਬਾਰੇ ਤੁਸੀਂ ਕੈਨੇਡਾ ਦੇ ਵਿੱਚ ਕੀ ਕਰ ਰਹੇ ਹੋ? ਜੀ ਬਿਲਕੁਲ, ਅੱਜ ਵੀ ਅਸੀਂ ਇਹ ਗੱਲ ਕੀਤੀ ਆ। ਉੱਥੇ ਭਾਈ ਦਲਜੀਤ ਸਿੰਘ ਬਿੱਟੂ ਦੀ ਰਿਹਾਈ ਦੀ ਗੱਲ ਵੀ ਹੋਈ, ਭਾਈ ਕੁਲਵੀਰ ਸਿੰਘ ਬੜਾ ਪਿੰਡ ਦੀਆਂ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਜਿਹੜੀ ਉਹਨਾਂ ਦੀ ਕੈਦ, ਉਹਨਾਂ ਦੀ ਵੀ ਗੱਲ ਹੋਈ। ਭਾਈ ਮੇਜਰ ਸਿੰਘ ਕੁੱਤੀਵਾਲ ਦੀ ਗੱਲ ਵੀ ਹੋਈ, ਜਿਹੜਾ ਕਿ 14 ਸਾਲ ਦੀ ਉਮਰ ਦੇ ਵਿੱਚ ਭਾਰਤੀ ਉਸ ਛੜਤੰਤਰ ਦੇ ਵਿੱਚ ਉਹ ਗਣਤੰਤਰ ਤਾਂ ਨਹੀਂ ਭਾਵੇਂ ਅਸੀਂ ਉਸ ਚੀਜ਼ ਨੂੰ ਕਹਿ ਸਕਦੇ ਕਿ ਉਸ ਗੋਰਖਤੰਤਰ ਦੇ ਵਿੱਚ 14 ਸਾਲ ਦੀ ਉਮਰ ਤੋਂ ਲੈ ਕੇ ਅੱਜ ਉਹ 29 ਸਾਲ ਦਾ ਵਿਅਕਤੀ ਹੋ ਚੁੱਕਾ ਔਰ 22 ਸਾਲਾਂ 23 ਸਾਲ ਜਿਹੜੇ 27 ਸਾਲਾਂ ਤੋਂ ਪਿਛਲੇ ਉਹ ਜੇਲ੍ਹ ਦੇ ਵਿੱਚ, ਉਸੇ 23 ਸਾਲ ਤੋਂ ਪਿਛਲੇ ਜੇਲ੍ਹ ਦੇ ਵਿੱਚ ਇਸੇ ਤਰ੍ਹਾਂ ਨਾਲ ਬੰਦ ਹੈ। ਔਰ ਸਾਨੂੰ ਅੱਜ ਅਸੀਂ ਜੋ ਰੈਲੀ ਦੇ ਵਿੱਚ ਇਹ ਚੀਜ਼ ਦੇਖੀ ਗਈ ਹੈ ਕਿ ਉਹਨਾਂ ਜੋ ਸਿੰਘ ਨੇ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਦੀ ਰਿਹਾਈ ਦੀ ਗੱਲ ਉੱਪਰ ਕੇ ਸਾਹਮਣੇ ਆਈ ਆ। ਔਰ ਉਸ ਪ੍ਰਧਾਨ ਮੰਤਰੀ, ਸਿੱਖਨੁਮਾ ਪ੍ਰਧਾਨ ਮੰਤਰੀ ਇਹ ਤਾਂ ਕਹਿ ਸਕਦਾ ਕਿ ਸਿੱਖੋ ਹੁਣ ਸਾਨੂੰ ਸਾਰਾ ਕੁਝ ਭੁੱਲ ਜਾਣਾ ਚਾਹੀਦਾ, ਪਰ ਉਹ ਕਦੀ ਵੀ ਇਹ ਗੱਲ ਨਹੀਂ ਭੁੱਲਦੇ ਕਿ ਜਿਹੜੇ ਸਿੱਖਾਂ ਨੇ ਉਸ ਮੂਵਮੈਂਟ ਦੇ ਵਿੱਚ ਹਿੱਸਾ ਲਿਆ, ਜਿਹੜੀ ਕਿ ਇਹਨਾਂ ਦੀ ਨਲਾਇਕੀ ਦਾ ਇੱਕ ਕਾਰਨ ਸੀ, ਇਹਨਾਂ ਦਾ ਨਤੀਜਾ ਸੀ, ਜਿਹੜੀ ਕਿ ਇਹਨਾਂ ਦੀ ਇਨਜਸਟਿਸ ਦਾ, ਬੇਇਨਸਾਫੀਆਂ ਦਾ ਇੱਕ ਨਤੀਜਾ ਸੀ। ਉਹ ਇਹ ਗੱਲ ਤਾਂ ਕਹਿ ਰਹੇ ਨੇ ਕਿ ਤੁਸੀਂ ਭੁੱਲ ਜਾਓ, ਪਰ ਉਹ ਆਪਣੀਆਂ ਜਿਹੜੀਆਂ ਉਹ ਲੋਕ ਜਿਹੜੇ ਇਸ ਮੂਵਮੈਂਟ ਦੇ ਵਿੱਚ ਸਨ, ਉਹਨਾਂ ਦੀ ਕਿਸੇ ਵੀ ਜੋ ਚੀਜ਼ ਨੂੰ ਉਹ ਭੁੱਲਣ ਦੇ ਲਈ ਤਿਆਰ ਨਹੀਂ ਨੇ। ਸੋ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਸੰਗਤਾਂ ਨੇ ਉਹ ਵੀ ਇਸ ਗੱਲ ਨੂੰ ਕਿਆਸਣਗੀਆਂ ਕਿ ਹਾਂ ਜਿਹੜੀ ਉੱਥੋਂ ਦੀ ਸਰਕਾਰ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਨਾ ਤਾਂ ਇਨਸਾਫ ਦੇ ਰਹੀ ਹੈ, ਨਾ ਹੀ ਉਹ ਇਸ ਚੀਜ਼ ਦੇ ਵਿੱਚ ਇਮਾਨਦਾਰ ਹੈ। ਔਰ ਇਹ ਵੀ ਗੱਲ ਸਹੀ ਹੈ ਕਿ ਜੇਕਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਲਈ ਲੋਕ ਇਕੱਠੇ ਹੋਣਗੇ, ਸੰਗਤ ਇਕੱਠੇ ਹੋਏਗੀ, ਤੇ ਉਹਨਾਂ ਨੂੰ, ਸਰਕਾਰ ਨੂੰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਜਬੂਰ ਹੋਣਾ ਪਵੇ ਕਿ ਜਿੰਨੇ ਵੀ ਸਿੱਖ, ਬੇਗੁਨਾਹ ਸਿੱਖ ਜਿਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਬਾਵਜੂਦ ਇਸਦੇ ਕਿ ਉਹਨਾਂ ਦੀਆਂ ਜੇਲ੍ਹਾਂ ਦੀਆਂ ਜਿਹੜੀਆਂ ਕੈਦ ਜਿਹੜੀ ਹੈਗੀ ਉਹ ਪੂਰੀ ਹੋ ਚੁੱਕੀ ਹੈ, ਪਰ ਫਿਰ ਵੀ ਅੱਜ ਵੀ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ। ਪਰ ਉਹ ਲੋਕ ਜਿਹੜੇ ਜੇਲ੍ਹਾਂ ਦੇ ਵਿੱਚ ਹੋਣੇ ਚਾਹੀਦੇ ਸਨ, ਅੱਜ ਵੀ ਉਹਨਾਂ ਦੀਆਂ ਮਿਨਿਸਟਰੀਆਂ ਦੇ ਉੱਤੇ ਕਾਬਜ਼ ਨੇ। ਔਰ ਇਹ ਚੀਜ਼ ਜਿਹੜੀ ਹੈਗੀ ਸਾਡੀ ਸੰਗਤ ਜ਼ਰੂਰ ਸਮਝੇਗੀ। ਇੱਕ ਵਾਰ ਸੰਗਤ ਸਮਝੇਗੀ ਤਾਂ ਇੱਕ ਮੂਵਮੈਂਟ ਜ਼ਰੂਰ ਉੱਠੇਗੀ ਜਿਹੜੀ ਇਹ ਜੋ ਸਰਕਾਰਾਂ ਨੇ, ਐਸਟੈਬਲਿਸ਼ਮੈਂਟ ਹੈ, ਸਥਾਪਤੀਆਂ ਨੇ, ਉਹਨਾਂ ਨੂੰ ਇਹ ਮਜਬੂਰ ਕਰੇਗੀ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੂਸਰੇ ਲੋਕਾਂ ਦੀ, ਜਿਹੜੇ ਸਿੱਖਾਂ ਦੀ ਰਿਹਾਈ ਲਈ ਵੀ ਮਜਬੂਰ ਹੋਣਗੇ। ਜੀ ਤੇ ਵੀਰ ਜੀ, ਕੁਝ ਸਿੱਖਾਂ ਦਾ ਖਿਆਲ ਹੈ ਕਿ ਰਹਿਮ ਦੀ ਅਪੀਲ ਕਰਨਾ ਸਿੱਖ ਵਿਊ ਪੁਆਇੰਟ ਮੁਤਾਬਕ ਨਹੀਂ ਹੈ, ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਜੀ ਬਿਲਕੁਲ, ਇਹ ਕੋਈ ਰਹਿਮ ਦੀ ਗੱਲ ਨਹੀਂ ਕੀਤੀ ਜਾ ਰਹੀ, ਇੱਥੇ ਕੋਈ ਰਹਿਮ ਦੀ ਅਪੀਲ ਨਹੀਂ ਕੀਤੀ ਜਾ ਰਹੀ। ਜੋ ਡਾਇਸਪੋਰਾ ਸਿੱਖ ਅੱਜ ਕਰ ਰਿਹਾ ਉਹ ਕੋਈ ਅਪੀਲਾਂ ਨਹੀਂ ਕਰ ਰਿਹਾ, ਉਹ ਲੇਲੜੀਆਂ ਨਹੀਂ ਕੱਢ ਰਿਹਾ ਇਸ ਚੀਜ਼ ਉੱਤੇ, ਉਹ ਸਿਰਫ ਇਨਸਾਫ ਦੀ ਗੱਲ ਹੋ ਰਹੀ ਹੈ ਉੱਥੇ। ਔਰ ਅੱਜ ਅਸੀਂ ਆਵਾਜ਼ ਬੁਲੰਦ ਕਰ ਰਹੇ ਹਾਂ, ਇਹ ਕੋਈ ਲੇਲੜੀ ਨਹੀਂ ਕੱਢ ਰਹੇ ਉਹਨਾਂ ਦੇ ਅੱਗੇ। ਬਹੁਤ ਇਤਿਹਾਸ ਸਿੱਖਾਂ ਦਾ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ, ਕੋਈ ਪਹਿਲੀ ਫਾਂਸੀ ਨਹੀਂ ਹੈ ਜਾਂ ਹੋਵੇਗੀ, ਜੇਕਰ ਹੁੰਦੀ ਹੈ ਤਾਂ ਵੀ, ਅਦਰਵਾਈਜ਼ ਵੀ ਇਹ ਕੋਈ ਪਹਿਲੀ ਫਾਂਸੀ ਨਹੀਂ ਹੈ। ਸਰਦਾਰ ਕੇਹਰ ਸਿੰਘ ਨੂੰ 120B ਦੇ ਤਹਿਤ ਫਾਂਸੀ ਦਿੱਤੀ ਗਈ, ਭਾਈ ਸਤਵੰਤ ਸਿੰਘ ਹੁਣਾਂ ਦੇ ਨਾਲ
ਉਸ ਤੋਂ ਬਾਅਦ ਆਪਣੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਫਾਂਸੀ ਹੋਈ ਹੈ। ਇਹ ਕੋਈ ਪਹਿਲੀ ਫਾਂਸੀ ਨਹੀਂ, ਔਰ ਨਾ ਹੀ ਸਿੱਖ ਕੌਮ ਇੱਥੇ ਲੇਲੜੀਆਂ ਕੱਢ ਰਹੀ ਹੈ। ਔਰ ਜਿਸ ਤਰੀਕੇ ਦੇ ਨਾਲ ਅੱਜ ਉਹ ਸਰਕਾਰਾਂ ਵੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ ਲੈ ਕੇ ਥੋੜਾ ਜਿਹਾ ਚਿੰਤਾ ਦੇ ਵਿੱਚ ਆਈਆਂ ਨੇ, ਕਿ ਕਿਉਂਕਿ ਸਿੱਖਾਂ ਦਾ ਰੋਹ ਉਹਨਾਂ ਨੂੰ ਅੱਗੇ ਦੇਖ ਰਿਹਾ। ਇਹ ਸਿੱਖਾਂ ਦਾ ਰੋਹ ਕੋਈ ਸਪੌਂਟੇਨੀਅਸ ਨਹੀਂ ਹੈ, ਇਹ ਇੱਕ ਕੈਸਕੇਡ ਆ ਉਹਨਾਂ ਦੀਆਂ ਜੋ ਉਹਨਾਂ ਦੀਆਂ ਪਿਛਲੇ ਸਮੇਂ ਤੋਂ ਕੀਤੀਆਂ ਵਧੀਕੀਆਂ ਦਾ ਇੱਕ ਨਤੀਜਾ। ਜਿਹੜਾ ਬੱਚਾ 1984 ਦੇ ਵਿੱਚ ਜੰਮਿਆ ਪਲਿਆ, ਅੱਜ ਉਹ ਲਗਭਗ 30 ਸਾਲ ਦੇ ਕਰੀਬ ਹੋ ਚੁੱਕਾ। ਉਹਨੇ ਭਾਵੇਂ ਕਿ 1984 ਦਾ ਉਹਨੂੰ ਬਹੁਤਾ ਨਹੀਂ ਗਿਆਨ, ਪਰ ਉਹ ਇਸ ਚੀਜ਼ ਨੂੰ ਬਾਰ-ਬਾਰ ਦੇਖ ਰਿਹਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਲੱਗ ਸਕਦੀ ਹੈ, ਭਾਈ ਰਾਜੋਆਣਾ ਨੂੰ ਫਾਂਸੀ ਦੀਆਂ ਜਿਹੜੀਆਂ ਸਜ਼ਾ ਜਿਹੜੀ ਉਹ ਨਿਯਤ ਕੀਤੀ ਜਾ ਸਕਦੀ ਹੈ, ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਹੈਗੀ ਆ ਫਾਂਸੀ ਉਹ ਕਨਫਰਮ ਕੀਤੀ ਜਾ ਸਕਦੀ ਆ। ਪਰ ਨਾਲ ਦੀ ਨਾਲ ਉਹ ਇਹ ਵੀ ਦੇਖ ਰਿਹਾ ਕਿ ਕਿਸ਼ੋਰੀ ਲਾਲ ਵਰਗੇ ਜਿਹੜੇ ਕਸਾਈ ਜਿਨ੍ਹਾਂ ਨੂੰ 3-3 ਫਾਂਸੀਆਂ ਦੀਆਂ ਸਜ਼ਾਵਾਂ ਹੋਈਆਂ ਸਨ, ਉਹਨਾਂ ਨੂੰ ਵੋਲੰਟਰੀਲੀ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਨੇ, ਚਾਹੇ ਉਹ ਉੱਥੋਂ ਦੀਆਂ ਦਿੱਲੀ ਦੀ ਜਿਹੜੀ ਚੀਫ ਮਿਨਿਸਟਰ ਚਾਹੇ ਉਹ ਹੋਵੇ, ਚਾਹੇ ਲੈਫਟੀਨੈਂਟ ਗਵਰਨਰ ਹੋਵੇ, ਚਾਹੇ ਉਹਨਾਂ ਦੀਆਂ ਜੇਲ੍ਹ ਦੇ ਅਧਿਕਾਰੀ, ਅੱਜ ਉਹ ਉਹਨਾਂ ਦੇ ਪੱਬਾਂ ਭਾਰ ਨੇ ਕਿ ਕਿਸ਼ੋਰੀ ਲਾਲ ਵਰਗੇ ਕਸਾਈ ਨੂੰ ਉਹਨਾਂ ਨੂੰ ਛੱਡ ਦਿੱਤਾ ਜਾਵੇ। ਇਸ ਤੋਂ ਇਲਾਵਾ ਵੀ 1984 ਦੇ ਸਿੱਖ ਕਤਲੇਆਮ, ਸਿੱਖ ਨਸਲਕੁਸ਼ੀ ਦੇ ਵਿੱਚ ਜਿੰਨੇ ਵੀ ਲੋਕ ਮੁਲਵਿਸ ਸਨ, ਚਾਹੇ ਉਹ ਜਗਦੀਸ਼ ਟਾਈਟਲਰ ਸੀ, ਚਾਹੇ ਸੱਜਣ ਕੁਮਾਰ ਸੀ, ਚਾਹੇ HKL ਭਗਤ ਸੀ, ਭਾਵੇਂ ਕਿ ਉਹ ਆਪਣੀ ਕੁਦਰਤੀ ਮੌਤ ਮਾਰਿਆ ਗਿਆ, ਚਾਹੇ ਇਹ ਜੋ ਕਮਲਨਾਥ ਵਰਗੇ ਲੋਕ ਨੇ ਅੱਜ ਵੀ ਉੱਥੋਂ ਦੀਆਂ ਜੋ ਪਾਰਲੀਮੈਂਟ ਦੇ ਵਿੱਚ ਜਾਂ ਉੱਥੋਂ ਦੀਆਂ ਜੋ ਮਿਨਿਸਟਰੀਆਂ ਭੋਗ ਰਹੇ ਨੇ, ਇਹ ਜੋ ਸਾਡੇ ਯੂਥ ਨੇ ਉਹ ਦੇਖ ਰਿਹਾ ਕਿਉਂ ਫਾਂਸੀਆਂ ਸਿਰਫ ਸਿੱਖਾਂ ਦੇ ਲਈ ਨੇ ਜਾਂ ਫਾਂਸੀਆਂ ਸਿਰਫ ਮੁਸਲਮਾਨਾਂ ਦੇ ਲਈ ਨੇ, ਤੇ ਇਹਨਾਂ ਨੂੰ ਫਾਂਸੀਆਂ ਕਿਉਂ ਨਹੀਂ ਹੋ ਰਹੀਆਂ। ਉਹ ਜਿਹੜਾ ਇੱਕ ਰੋਹ ਸੀ ਉਹ ਸਪੌਂਟੇਨੀਅਸ ਨਹੀਂ ਸੀ, ਉਹ ਇੱਕ ਵਾਰ ਨਹੀਂ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਕੋਈ ਬਹੁਤ ਉੱਥੋਂ ਦੇ ਤਕੜੇ ਲੀਡਰ ਸਨ, ਨਹੀਂ, ਉਹ ਇਹਨਾਂ ਪਰਿਸਥਿਤੀਆਂ ਦੀ ਉਪਜ ਨੇ। ਉਹਨਾਂ ਨੂੰ ਇਹ ਲੱਗ ਰਿਹਾ ਅੱਜ ਸਾਡੇ ਜੋ ਪੰਜਾਬ ਦੇ ਵਿੱਚ ਸਿੱਖ ਨੇ ਜਾਂ ਜਿਹੜੇ ਮਨੁੱਖੀ ਹੱਕਾਂ ਦੇ ਨਾਲ ਪਿਆਰ ਕਰਨ ਵਾਲੇ ਲੋਕ ਨੇ, ਕਿਸੇ ਵੀ ਕਮਿਊਨਿਟੀ ਦੇ ਨੇ, ਉਹਨਾਂ ਨੂੰ ਇਹ ਪਤਾ ਲੱਗ ਰਿਹਾ ਅੱਜ ਕਿ ਨਹੀਂ, ਸਿੱਖਾਂ ਦੇ ਨਾਲ ਜਾਂ ਮੁਸਲਮਾਨਾਂ ਦੇ ਨਾਲ ਜਾਂ ਜਿਹੜੀਆਂ ਦੂਸਰੀਆਂ ਮਾਈਨੋਰਿਟੀਜ਼ ਨੇ ਉਹਨਾਂ ਨਾਲ ਧੱਕਾ ਹੋ ਰਿਹਾ, ਔਰ ਸਾਨੂੰ ਉੱਠਣਾ। ਵੀਰ ਜੀ, ਸਾਡਾ ਇੱਥੇ ਵਕਤ ਸਮਾਪਤ ਹੁੰਦਾ ਹੈ ਤੇ ਟਾਈਮ ਨਾਲ ਤੁਹਾਨੂੰ ਫਿਰ ਰਫਤਾ ਕਰਾਂਗੇ ਇਸ ਕੇਸ ਦੇ ਮੂਹਰੇ, ਤੁਹਾਨੂੰ ਹੋਰ ਵੀ ਕੁਐਸਚਨ ਪੁੱਛਾਂਗੇ ਟਾਈਮ ਦੇ ਨਾਲ। ਪਰ ਅੱਜ ਲਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹੈ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਦੇ ਉੱਪਰ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।